हेलो 5000 रुपया 4000 ਤੇ 900 ਰੁਪਇਆ ਮੈਨੂੰ ਬਾਕੀ ਦੇ ਦੇ। ਮੈਂ ਨਗਦ मैं नहीं दे के जाना तेन सेब सूब परसों भी हरूंगा फ्रूट दे के कह रहे तू छोटे भरा ਨੂੰ ਬਾਹਰ ਰੇੜੀ ਨੂੰ ਚਮਚਾ ਮੂੰਹ 'ਚ ਨਹੀਂ ਪਾਉਣਾ ਉੱਤੋਂ ਸੁੱਟਣੇ ਆ ਕਰਕੇ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹੋ ਗਏ ਅੱਜ ਇੱਕ ਹੋਰ ਨਵੀਂ ਵੀਡੀਓ। ਸੋ ਸਾਡੇ ਦੋਸਤ ਮੁਹੰਮਦ ਸਫਦਾਰ ਜੀ ਦਾ ਕਮੈਂਟ ਆਇਆ ਸੀਗਾ ਕਿ ਬ్రో ਵੇਅਰ ਇਜ਼ ਮਾਈ ਰਿਕੁਐਸਟ ਵੀਡੀਓ, ਗੋਗੇ ਕੋ ਡੇਂਗੀ ਹੋ ਗਿਆ ਪਲੀਜ਼। ਸੋ ਲੈ ਕੇ ਹਾਜ਼ਰ ਹੋ ਗਿਆ ਤੁਹਾਡੀ ਡਿਮਾਂਡ ਤੇ। ਤੁਸੀਂ ਇੱਦਾਂ ਹੀ ਡਿਮਾਂਡ ਕਰਦੇ ਰਿਹਾ ਕਰੋ, ਅਸੀਂ ਤੁਹਾਡੀ ਡਿਮਾਂਡ ਤੇ ਵੀਡੀਓ ਜ਼ਰੂਰ ਲੈ ਕੇ ਆਵਾਂਗੇ। ਤੇ ਇਦਾਂ ਹੋ ਨਹੀਂ ਸਕਦਾ ਵੀ ਅਸੀਂ ਵੀਡੀਓ ਨਾ ਲੈ ਕੇ ਆਈਏ, ਤੇ ਸਾਰਿਆਂ ਦੀ ਹੌਲੀ ਹੌਲੀ ਡਿਮਾਂਡ ਤੇ ਆਪਾਂ ਜ਼ਰੂਰ ਵੀਡੀਓ ਲੈ ਕੇ ਆਵਾਂਗੇ। ਸੋ ਲੈ ਕੇ ਹਾਜ਼ਰ ਹੋਈ ਗੋਗਾ ਪਸਰੂਰੀ ਗੈਟਸ ਇਨਫੈਕਟਡ ਬਾਏ ਡੇਂਗੀ ਐਂਡ ਸਲੀਮ ਅਲਵੇਲਾ ਵਾਂਟ ਟੂ ਚੈੱਕ ਔਨ ਹਿਮ। ਸੋ ਗੋਗਾ ਸਾਹਿਬ ਨੂੰ ਡੇਂਗੂ ਹੋ ਗਿਆ, ਜਿਹੜਾ ਬੁਖਾਰ ਹੁੰਦਾ ਇੱਕ ਮੱਛਰ ਦੇ ਕੱਟਣ ਤੋਂ, ਤੇ ਸਲੀਮ ਅਲਵੇਲਾ ਸਾਹਿਬ ਉਹਨਾਂ ਦਾ ਪਤਾ ਲੈਣ ਆਏ ਨੇ, ਚੈੱਕਆਊਟ ਕਰਨ ਆਏ ਨੇ, ਤੇ ਤੁਹਾਡੀ ਫਰਮਾਇਸ਼ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ। ਬਹੁਤ ਸ਼ੁਕਰੀਆ ਪਹਿਲਾਂ ਤਾਂ ਕਮੈਂਟ ਕਰਨ ਵਾਸਤੇ, ਤੇ ਇੱਦਾਂ ਹੀ ਕਮੈਂਟ ਕਰਦੇ ਰਿਹਾ ਕਰੋ। ਤੇ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਚੱਲਦੇ ਸਿੱਧਾ ਵੀਡੀਓ ਵੱਲ ਨੂੰ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਗੋਗੇ ਵਾਸ਼ਰੂਮ ਜੋ ਗੋਗੇ ਗੋਗੇ ਆ ਗਈ ਆ ਪਿਆ ਗੋਗਾ ਹੀ ਲੱਗਦਾ। ਗੋਗੇ ਹਾਂਜੀ ਹਾਂਜੀ ਉਹ ਕਿੱਥੇ ਆ? ਬਹੁਤ ਹੀ ਸੀਰੀਅਸ ਲੱਗਦਾ। ਹਾਏ ਵਾਹ 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 ਵਾਹ, ਇਹ ਤੁਸੀਂ ਪਏ ਸੀਗੇ? ਮੈਂ ਤਾਂ ਸਮਝਿਆ ਰਜ਼ਾਈ ਤੈਗ ਲਾ ਕੇ ਰੱਖੀ ਕਿਤੇ। ਆਹ, ਕੀ ਹੋਇਆ? ਚਿਹਰਾ ਬਿਮਾਰ ਹੋ ਗਿਆ। ਹਾਂਜੀ ਕੀ ਬਿਨਾਈ ਚਲੀ ਗਈ ਤੁਹਾਡੀ ਅੱਖਾਂ ਦੀ? ਇਹ ਉਹ ਅੱਖ ਲੱਗ ਗਈ ਸੀ ਨਾ ਕਿਹਦੇ ਨਾਲ? ਕਿਹਦੇ ਨਾਲ? ਕਿਹਦੇ ਨਾਲ? ਓਏ ਹੋਏ ਹੋਏ ਡੇਂਗੀ ਨਾਲ? ਡੇਂਗੀ ਨਾਲ। ਡੇਂਗੀ ਹੋ ਗਿਆ ਭਾਜੀ, ਡੇਂਗੀ ਕਾਨੂੰ? ਗੋਗੇ ਨੂੰ ਮੈਨੂੰ ਹੀ ਹੋਇਆ, ਮੈਂ ਹੀ ਲੰਮੇ ਪਿਆ ਹਾਂ। ਇੱਧਰ ਸਾਡੇ ਵਾਲ ਡੇਂਗੂ ਕਹਿੰਦੇ ਆ ਨਾ, ਤੇ ਉਹਨਾਂ ਦੀ ਸਾਈਡ ਤੇ ਡੇਂਗੀ ਕਹਿੰਦੇ ਆ। ਹੈ ਇੱਕੋ ਹੀ ਚੀਜ਼ ਆ, ਮੱਛਰ ਕੱਟਣ ਤੋਂ ਜਿਹੜੇ ਬਿਮਾਰ ਹੋ ਜਾਂਦਾ ਉਹਨੂੰ ਡੇਂਗੀ ਜਾਂ ਡੇਂਗੂ ਕਹਿੰਦੇ ਆ। ਅਨਾਰ ਰੱਖੇ ਵੀ ਡੇਂਗੀ ਕਿੱਦਾਂ ਹੋ ਗਿਆ ਤੈਨੂੰ ਯਾਰ? ਏਦਾਂ ਏਦਾਂ ਉਹਦਾ ਕਿਹੜਾ ਭਾਈ ਫੋਨ ਕਰਕੇ ਲੜਦਾ ਵਾ। ਨਹੀਂ ਜਦੋਂ ਲੜਿਆ ਤੇ ਤੂੰ ਤੇ ਨਹੀਂ ਅੱਗੋਂ ਕੋ ਗੱਲ ਕੀਤੀ, ਉਹ ਕਿਉਂ ਲੜਿਆ ਤੇਰੇ ਨਾਲ? ਲੜਿਆ ਮੈਂ ਤੇ ਕੁਛ ਵੀ ਨਹੀਂ, ਨਾ ਕੋ ਕਿਸੇ ਦਾ ਕੋਈ ਲੈਣਾ ਨਾ ਦੇਣਾ, ਨਾ ਕੋਈ ਬੁਰਾ ਨਾ ਕਿਸੇ ਮੱਛਰ ਨਾਲ ਕਿਤੇ ਜ਼ਿਆਦਤੀ ਕੀਤੀ ਹੋਵੇ, ਕਿਤੇ ਤੂੰ ਇੰਜ ਕੀਤਾ ਹੋਵੇ, ਐ ਕੰਨ ਕੋਲੋਂ ਇੰਜ ਜਾਂ ਇੰਜ ਕਰਕੇ ਮਾਰ ਦਿੱਤਾ ਹੋਵੇ। ਕਦੀ ਅਗਲੇ ਜਿਹੜਾ ਊਂਠ ਆ ਤੇ ਮੱਛਰ ਆ, ਇਹ ਦਿਲ 'ਚ ਗੱਲ ਰੱਖਦਾ, ਇਹ ਨਹੀਂ ਛੱਡਦਾ ਬੰਦੇ ਨੂੰ ਮੁੜ ਕੇ। ਭਾਈ ਇਸ ਤੇ ਕੰਨ ਦੇ ਕੋਲੋਂ ਕਿਤੇ ਤੇਰੇ ਮੂੰਹ ਕੋ ਆਇਆ ਤੂੰ ਇੰਜ ਕੀਤਾ ਹੋਵੇ ਕਿੰਨਾ ਕੰਨ ਦੇ ਕੋਲ ਤੁਰਿਆ ਫਿਰਦਾ। ਮੈਂ ਕਿਹਾ ਤੁਰਿਆ ਫਿਰ, ਮੈਂ ਇੰਜ ਵੀ ਨਹੀਂ ਕਦੀ ਕੀਤਾ ਉਹਨੂੰ। ਤੇ ਫਿਰ ਉਹਦੀ ਜ਼ਿਆਦਤੀ ਆ, ਤੈਨੂੰ ਲੜਿਆ ਯਾਰ। ਹੈ ਘੂੰ ਘੂੰ ਕੀਤਾ ਹੀ, ਘੂੰ 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 ਕੀਤਾ ਉਹਨੇ। ਤੁਸੀਂ ਕਰਨ ਡਏ ਆ ਉਹ ਉਹ ਕਿਉਂ ਨਹੀਂ ਕਰਦਾ ਜੀ? ਕਰਦਾ, ਮੱਛਰ ਇਹੀ ਕਰਦਾ, ਹੋਰ ਮੱਛਰ ਕਿਹੜਾ ਕਤਲਾਂ ਗਾਉਂਦਾ? ਡੇਂਗੀ ਨਹੀਂ ਭਾਈ ਕਰਦਾ। ਡੇਂਗੀ ਅੱਛਾ ਡੇਂਗੀ ਹੋਰ ਹੁੰਦਾ, ਦੂਜਾ ਮੱਛਰ ਹੋਰ। ਤੇ ਡੇਂਗੀ ਭਲਾ ਕਿੱਦਾਂ ਦਾ ਸੀ ਡੇਂਗੀ? ਇਹ ਡੇਂਗੀ ਦੀ ਨਿਸ਼ਾਨੀ ਕੀ ਹੈ? ਡੇਂਗੀ ਦੀ ਭਾਜੀ ਕਾਦੀ ਨਿਸ਼ਾਨੀ ਹੁੰਦੀ ਹੈ? ਗਲ 'ਚ ਗਾਨੀ, ਕੰਨ 'ਚ ਮੁੰਡਾ। ਡੇਂਗੀ ਰਾਂਝਾ ਨਹੀਂ ਲੜਿਆ, ਡੇਂਗੀ ਲੜਿਆ। ਆਹੋ, ਤੁਸੀਂ ਕੱਲ ਹੀ ਦੱਸਣ ਦੇ ਨਹੀਂ ਉੱਤੇ ਕਹਿੰਦੇ ਚਿੱਟੇ ਚਿੱਟੇ ਇੰਜ ਕਰਕੇ ਚਿੱਤ ਕਬਰੇ ਜਿਹੇ ਨਿਸ਼ਾਨ ਹੁੰਦੇ ਇੰਜ ਕਰਕੇ। ਭਾਈ ਉਹਨੇ ਕਿਹੜਾ ਮੈਨੂੰ ਪਹਿਲਾਂ ਫੋਟੋ WhatsApp ਕੀਤੀ ਸੀ? ਲੜ ਗਿਆ, ਮੈਨੂੰ ਤਾਂ ਇਹ ਨਹੀਂ ਪਤਾ। ਨਿੱਧਰੇ ਹੀ ਲੜ ਗਿਆ ਨਾ, ਮੈਨੂੰ ਇਹ ਪਤਾ ਵੀ ਮੈਂ ਓਏ ਹੋਏ ਰੋ ਗਿਆ ਗੋਗਾ। ਲੜਿਆ ਤੈਨੂੰ ਅੱਲਾ ਬਾਬੂ ਪੂਰਾ ਮਹੱਲਾ ਲੜ ਪਿਆ ਤੇਰੇ ਨਾਲ। ਆਹ, ਦੱਸਿਆ ਹੀ ਨਹੀਂ ਨਾ, ਲੜਨ ਲੱਗਿਆ ਵੀ ਪਤਾ ਮਾਰਾ। ਚਲੋ ਦੱਸ ਤੇ ਰਿਪੋਰਟ ਕਰਾਈ ਕਿਤੇ? ਕਰਾਈ ਆ ਭਾਜੀ ਰਿਪੋਰਟ। ਮੇਰਾ ਨਾ ਮੇਰੇ ਤਾਏ ਦਾ ਮੁੰਡਾ ਵਾ ਬਾਬਰ, ਇਹ SI ਆ। ਅੱਛਾ ਯੈਸ ਸਹੀ। ਉਹਨੇ ਵੀ ਰਿਪੋਰਟ ਕਰਾਈ, ਉਹਨੂੰ ਓਏ ਦੱਸਿਆ। ਉਹ ਰਿਪੋਰਟ ਨਹੀਂ ਭਾਈ, ਬਲੱਡ ਰਿਪੋਰਟ ਹੁੰਦੀ ਆ। ਥਾਣੇ ਰਿਪੋਰਟ ਕਰਾਇਆ। ਲੜਾਈ ਕੀਤੀ ਨਾ ਉਹਨੇ। ਸਾਰਾ ਕੁਝ ਆ ਜਾਂਦਾ। ਉਹਨੂੰ ਕੀ ਕਹਿੰਦੇ ਆ? ECB BSC ਕੀ ਕਹਿੰਦੇ ਆ? ਆਹੋ ਇਹਨੂੰ ਕੁਛ ਏਦਾਂ ਦਾ ਹੀ ਕਹਿੰਦੇ ਆ ਭਾਈ। ਏਦਾਂ ਦੀ ਉਹ ਥਾਣੇ ਕਦ ਲਈ ਰਿਪੋਰਟ ਕਰਾਤੀ ਆ? ਅੱਲਾ ਮਰਹਿਮ ਕਰੇ ਕੋ ਫੈਰ ਵੱਜਾ ਜਦੋਂ ਆਹੋ, ਮੱਛਰ ਲੜ ਪਿਆ। ਰਿਪੋਰਟ ਕਰਾਈ ਭਾਈ ਇਹ ਸ਼ਰੀਕਾ ਵਾ ਨਾ, ਸ਼ਰੀਕਾ ਜਰ ਨਹੀਂ ਸਕਿਆ। ਮੱਛਰ ਸ਼ਰੀਕਾ ਤੇਰਾ? ਨਹੀਂ, ਜਿਹੜਾ ਮੇਰਾ ਸ਼ਰੀਕਾ ਵਾ। ਅੱਛਾ ਬਸ ਉਹ ਨਜ਼ਰ ਲੱਗ ਗਈ ਤੈਨੂੰ ਹਨਾ? ਹਾਂਜੀ ਨਜ਼ਰ ਲੱਗ ਗਈ। ਹਾਲਾਂਕਿ ਹਰ ਨਜ਼ਰ ਤੇਰੇ ਕੋਲ ਨਜ਼ਰ ਚੁਰਾ ਕੇ ਲੰਘਦੀ ਹੈ। ਆਹ, ਨਜ਼ਰ ਚਲਾ ਤੈਨੂੰ ਕਿਦਾਂ ਲੱਗ ਗਈ?
ਅੱਲਾ ਦੀਆਂ ਅੱਲਾ ਜਾਣੇ, ਨਾ ਕਿਸੇ ਦੇ ਚੰਗੇ ਚ ਨਾ ਕਿਸੇ ਦੇ ਮਾੜੇ ਚ। ਤੇ ਡੇਂਗੀ ਨੇ ਅੱਲਾ ਜਾਣੇ ਸਾਡੇ ਕੋਲ ਕੀ ਲੈਣਾ ਸੀ। ਕੀ ਹਾਂ ਇਹ ਵੀ ਆ ਯਾਰ ਵੈਸੇ ਹੈ। ਮੇਰੇ ਕੋ ਤੇ ਇਹ ਵੀ ਨਹੀਂ ਪਈ ਮਰਲਾ ਦੋ ਜਗ੍ਹਾ ਹੀ ਹੁੰਦੀ ਆ ਨਾ, ਬੰਦਾ ਕਹਿੰਦਾ ਉਸ ਕੇਜ ਦੇ ਵਿੱਚ ਲੜਿਆ। ਡੇਂਗੀ ਨਾ ਮਤਲਬ ਹਰ ਪਾਸੇ ਆਇਆ, ਇੱਧਰ ਆਪਣਾ ਨਾਲ ਹਮਸਾਇਆ ਮੁਲਕ ਹਿੰਦੁਸਤਾਨ ਉੱਥੇ ਵੀ ਆਇਆ। ਡਾਲਰ ਉੱਤੇ ਗਿਆ, ਡੇਂਗੀ ਥੱਲੇ ਆ ਗਿਆ। ਆਹ ਡਾਲਰ ਉੱਪਰ ਗਿਆ ਡੇਂਗੀ। ਪੈਸਾ ਆਇਆ ਉਹਨੇ ਤੇ ਸਾਨੂੰ ਹੀ ਥੱਲੇ ਲਾ ਰੰਗ ਵੀ ਤੇਰਾ ਦੇਖ ਲਾ ਮਾਸ਼ਾਅੱਲਾ, ਚਿੱਟਾ ਗੋਰਾ ਸੀਗਾ ਕਿਸ ਤਰ੍ਹਾਂ ਦਾ ਕਰਦਾ। ਚਿੱਟਾ ਗੋਰਾ। ਮੈਂ ਤਾਂ ਹੀ ਸੋਚਿਆ ਉਹਦਾ ਜਦੋਂ ਦੀ ਵੀਡੀਓ ਸਟਾਰਟ ਹੋਈ ਹੈ ਵੀ ਰੰਗ ਤੇ ਜੁਗਤ ਨਹੀਂ ਆਈ, ਆਹੋ ਤੇ ਉਹ ਗੱਲ ਵੇਖਿਓ ਆ ਗਈ ਹਰ ਵੀਡੀਓ 'ਚ। ਗੋਗੇ ਦੇ ਉੱਤੇ ਜੁਗਤ ਪੈਣੀ ਆ ਰੰਗ ਦੇ ਉੱਤੇ, ਤੇ ਉਹ ਪੈਂਦੀ ਹਰ ਵਾਰੀ। ਜਿਹਦਾ ਤੇ ਚਿੱਟਾ ਗੋਰਾ ਅੱਗੇ ਵੀ ਨਹੀਂ ਸੀਗਾ, ਤੇ ਤਾਕਤੀ ਹੋ ਗਈ ਭਾਈ ਨਾ। ਤੇ ਇਹ ਡੇਂਗੀ ਕਿੱਦਾਂ ਲੜਦਾ ਯਾਰ, ਮੈਨੂੰ ਨਹੀਂ ਸਮਝ ਲੱਗਦੀ। ਭਾਈ ਘੋੜੇ ਤੇ ਆਉਂਦਾ ਵਾ, ਤਲਵਾਰ ਲੈ ਆਉਂਦਾ। ਫਿਰ ਇੱਥੇ ਸਾਈਡ ਤੇ ਇੱਕ ਪਿਸਤੌਲ ਵੀ ਲਾਇਆ ਹੁੰਦਾ ਵਾ, ਅੱਛਾ। ਤੇ ਨੇਜ਼ਾ ਵੀ ਹੁੰਦਾ ਵਾ ਇਹਦੇ ਕੋਲ। ਹਾਏ ਮੱਖੀਆਂ ਬਹਿਣ ਲੱਗ ਪਈਆਂ ਹੁਣੇ। ਹੁਣੇ ਕੀ ਕਦੋਂ ਲੈਣੀ ਚਾਹੀਦੀ ਨਹੀਂ ਮੈਂ ਇਹ ਕਹਿ ਰਿਹਾ ਵਾਂ ਕਿ ਦੇਖੋ ਗੋਗਾ ਜੀ, ਤੁਹਾਨੂੰ ਡੇਂਗੀ ਲੜਿਆ। ਡੇਂਗੀ ਆ ਮੈਨੂੰ ਟਰਾਈ ਮਾਰ ਹੈ ਗੋਗੇ ਮੈਂ ਸੱਚੀ ਐਕਟਿੰਗ ਕਰਾਂ ਜਿਵੇਂ ਬੁਖਾਰ ਚੜਿਆ ਹੁੰਦਾ ਡੇਂਗੀ ਇਹਨੂੰ। ਬਿਲਕੁਲ ਹੀ ਨਾ ਡਿੱਗ ਪਵੋ। ਆਹ ਚਾ ਯਾਰ ਆਪੇ ਹੀ ਉੱਠ ਯਾਰ, ਉਠਾ ਦੇ ਦਿੱਤਾ। ਇੱਕ ਸਰਾਣਾ ਹੋਰ ਪਿੱਛੇ ਲਾ ਦਿਆਂ। ਉਹ ਅੱਛਾ ਬਈ, ਬੰਦਾ ਮਰ ਕੇ ਭਾਰਾ ਹੁੰਦਾ, ਤੂੰ ਡੇਂਗੀ ਲੜ ਗਿਆ ਤੈਨੂੰ ਭਾਰਾ ਹੋ ਗਿਆ। ਡੇਂਗੀ ਪੈਰ ਮੰਗੀ ਦੀ ਆ ਵਾ। ਗੁਨਾਹਗਾਰ ਬੰਦਾ ਬਹੁਤ ਭਾਰਾ ਹੋ ਜਾਂਦਾ। ਗੁਨਾਹਗਾਰ ਤੇ ਡਾਕਟਰ ਨੇ ਕੀ ਕਿਹਾ? ਡਾਕਟਰ ਨੇ ਕੀ ਕਹਿਣਾ ਭਾਈ, ਨਾ ਚੰਗੀ ਨਾ ਮਾੜੀ। ਅਸੀਂ ਤੇ ਉਹਦੇ ਕਦੀ ਕਲੀਨਿਕ ਦੇ ਲਾਗੋਂ ਦੀ ਵੀ ਨਹੀਂ ਲੰਘੇ ਕਦੀ। ਉਹ ਭਾਈ ਮੈਂ ਇਹ ਨਹੀਂ ਕਹਿੰਦਾ ਕਿ ਡਾਕਟਰ ਨੇ ਤੈਨੂੰ ਗਾਲਾਂ ਕੱਢੀਆਂ ਨੇ। ਮੈਂ ਇਹ ਕਹਿੰਦਾ ਡਾਕਟਰ ਕੋ ਬੰਦਾ ਜਾਂਦਾ ਨਾ, ਡਾਕਟਰ ਫਿਰ ਚੈੱਕ ਕਰਦਾ ਬਈ ਆਹ ਮਸਲਾ ਤੇਰਾ ਇਹ ਤੂੰ ਖਾਣਾ ਤੇ ਆਹ ਕੀ ਹੈ। ਪਲੇਟਾਂ ਭਾਈ ਘਟੀਆਂ ਘਰੋਂ? ਪਲੇਟਾਂ ਇਹਨੇ ਘਰੋਂ ਨੇ ਰਿਪੋਰਟ ਆਈ ਨਾ, ਹਾਂ ਹਾਂ ਉਹ ਕਹਿੰਦੇ ਪਲੇਟਾਂ ਘਟ ਗਈਆਂ। ਪਲੇਟਾਂ ਪਲੇਟਾਂ ਕਿੰਨੀਆਂ ਘਟੀਆਂ ਵਾ? 6 ਘਟੀਆਂ 7 ਘਟੀਆਂ ਵਾ। ਮੈਂ ਪਾ ਆਪਣੇ ਦੇ। ਘਰੋਂ ਲਿਆ ਦਿੰਦਾ ਯਾਰ, ਭਰਾ ਤੂੰ ਸਾਡਾ। ਡਿਨਰ ਸੈੱਟ ਵਾਲੀਆਂ ਨਹੀਂ, ਦੂਜੀਆਂ ਪਲੇਟ ਲੈਟਸ ਕੋਈ ਇੰਜ ਦਾ ਕਿੰਨਾ ਸੀ। ਸੈੱਲ ਹੁੰਦੇ ਨੇ ਜਿਹੜੇ ਪਲੇਟ। ਨਵਾਜ਼ ਸ਼ਰੀਫ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਘਟੇ ਸੀ, ਹਾਂ ਜੀ ਉਹ ਹੀ ਮੇਰੇ ਘਟੇ। ਉਹੀ ਤੁਹਾਡੇ ਘਟੇ। ਸੈੱਲ ਹੋਏ 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 ਠੀਕ ਹੈ। ਡਾਕਟਰ ਨੇ ਹੋਰ ਕੀ ਕਿਹਾ? ਡਾਕਟਰ ਕਹਿੰਦਾ ਜੀ ਅਨਾਰਾਂ ਦਾ ਜੂਸ ਪੀਣਾ ਵਾ, ਉਹ ਤਾਂ ਹੀ ਰੱਖੇ ਸੇਬ ਨੇ। ਖਾਣੇ ਆ, ਮਟਨ ਕੜਾਈ ਖਾਣੀ ਆ, ਹਾਂ ਤੇ ਚਿਕਨ ਸੂਪ ਪੀਣਾ ਵਾ, ਤੇ ਹੋਰ ਜੂਸਸ ਦਾ ਇਸਤੇਮਾਲ ਜ਼ਿਆਦਾ ਕਰਨਾ Juices। ਵਾ। ਤੇ ਹਾਏ ਦਾ ਮਤਲਬ ਤੈਨੂੰ ਜਵਾਬ ਹੀ ਦੇਤਾ ਨਾ ਉਹਨੇ ਫਿਰ। ਆ ਵੀ ਆ ਭਾਈ ਮੇਰੇ ਵੱਲੋਂ ਤੇ ਹੁਣ ਨਾ ਗਰੀਬ ਆਦਮੀ ਦੁੱਧ ਪੀ ਸਕਦਾ, ਨਾ ਗੋਸ਼ਤ ਖਾ ਸਕਦਾ, ਨਾ ਅਨਾਰਾਂ ਨੂੰ ਤੇ ਹੱਥ ਨਹੀਂ ਲੱਗਦਾ। ਭਾਈ ਕੋਈ ਵਲੀਮਾ ਵਲੂਮਾ ਨਹੀਂ ਤੁਹਾਡੇ ਲਾਗੇ ਕੋਈ? ਤੂੰ ਉੱਠ ਤੇ ਪਾਓ ਪਹਿਲੇ। ਅੱਜ ਹੈਗਾ ਇੱਥੇ ਵਲੀਮਾ, ਮੈਂ ਤੈਨੂੰ ਨਾਲ ਲੈ ਕੇ ਜਾਣਾ। ਉਹਦੇ ਤੋਂ ਤੂੰ ਵਲੀਮਾ ਮੰਗਣਾ। ਤੇ ਕੋਈ ਸ਼ਕਲ ਹੀ ਐਸੀ ਹੋਈ ਹੈ ਤੇਰੀ, ਜਾ ਕੇ ਐਂ ਹੀ ਕਰਨਾ ਤੂੰ। ਉਹ ਵੀ ਨਹੀਂ ਕੁਝ ਕਹਿਣਾ, ਤੈਨੂੰ ਮਿਲ ਜਾਣੇ ਪੈਸੇ। ਭਾਈ ਸੂਪ ਸਾਹਿਬ ਕਹਿੰਦੇ ਪੀਓ। ਸੂਪ? ਹਾਂਜੀ ਸੂਪ ਪੀਓ, ਯਖਣੀ ਐ ਮੂੰਹ ਤੇ ਸੂਪ ਦੀ ਦਾਲ ਸੂਪ ਦੀ ਦਾਲ। ਤੇ ਇਸਤੇਮਾਲ। ਨਹੀਂ ਤੇ ਲੜਿਆ ਕਿੱਥੋਂ ਆ? ਭਾਈ ਦੂਸਰਾ ਮਕਾਮ ਕੋਈ ਜਿੱਥੇ ਲੜਿਆ? 2023 ਸਨ 23 ਹਿਜਰੀ ਚ। ਹਿਜਰੀ। ਮਕਾਮ ਦਾ ਨਹੀਂ ਮੈਨੂੰ ਪਤਾ ਕਿੱਥੇ ਲੜਿਆ ਸੀ। ਆਹੋ ਵੀ ਹੁਣ ਮੈਨੂੰ ਕੀ ਪਤਾ ਵੀ ਕਿੱਥੇ ਲੜਿਆ ਵਾ ਇਹ। ਭਾਈ ਦੂਸਰਾ ਮੱਛਰ ਗੰਦੇ ਪਾਣੀ ਤੇ ਹੁੰਦਾ ਨਾ, ਇਹ ਨਾ ਸਾਫ਼ ਪਾਣੀ ਤੇ ਆਉਂਦਾ ਵਾ। ਤੇ ਫੇਰ ਤੈਨੂੰ ਕਿੱਦਾਂ ਲੜ ਗਿਆ ਤੇ ਸਾਫ਼ ਪਾਣੀ ਤੇ? ਆਹ ਤੈਨੂੰ ਫਿਰ ਨਾ ਉਹ ਮੱਛਰ ਨਹੀਂ ਲੜਿਆ। ਹਾਂ ਇਹ ਭਾਈ ਡੇਂਗੀ ਲੜਿਆ ਵਾ। ਡੇਂਗੀ ਲੜਿਆ। ਮੇਰੇ ਸਾਰੇ ਲੋਕਾਂ ਅੱਗੇ ਰਿਕਵੈਸਟ ਵਾ, ਤੇ ਅਨਾਰ? ਅਨਾਰ ਖਾਓ। ਪਾਣੀ ਭਾਜੀ ਆ ਪਾਇਓ ਇੱਕ ਚਮਚ ਨੂੰ। ਚਮਚ ਮੂੰਹ 'ਚ ਪਾ ਦੋ। ਹੈਲੋ ਜੀ ਹੈਲੋ। ਜ਼ਿਆਦਾ ਕੰਮ ਰਹਿ ਗਿਆ। ਇੱਕ ਹੁਣ ਤੇਰੇ ਮੂੰਹ 'ਚ ਪਾਇਆ, ਤੇ ਹੁਣ ਮੈਂ ਇੱਕ ਮੱਛਰ ਦੇ ਮੂੰਹ 'ਚ ਪਾ ਗਿਆ ਉਹਨਾਂ। ਉਹਨੂੰ ਵੀ ਤੇ ਤਕਲੀਫ ਹੋਈ ਹੋਣੀ ਹੈ। ਉਹਨੂੰ ਉਹਦੇ ਵੀ ਤੇ ਦਿਲ ਕਰੇ ਦੰਦ ਇੰਜ ਹੋ ਗਿਆ, ਹੁਣ ਅੱਗੋਂ ਮੁੜ ਗਿਆ, ਹੁਣ ਕਿਸੇ ਨੂੰ ਡੰਗ ਮਾਰਨ ਜੂਗਾ। ਐਵੇਂ ਵਿਚਾਰਾ ਬੂੜਾ ਜਿਹਾ ਹੋ ਕੇ ਫਿਰਦਾ ਹੋਵੇ ਮੱਛਰ। ਭਾਈ ਬੜਾ ਜ਼ਾਲਮ। ਹੈ ਲੜਨ ਦੇ ਨਾਲ ਨਾਲ ਉਹਨੇ ਚਪੇੜਾਂ ਵੀ ਮਾਰੀਆਂ ਤੇਰੇ, ਚਪੇੜਾ। ਗਾਲਾਂ ਵੀ ਕੱਢੀਆਂ ਹੋਣੀਆਂ ਮੇਰਾ ਖਿਆਲ। ਤੂੰ ਵੀ ਤਾਂ ਕੁਝ ਕਿਹਾ ਹੀ ਹੋਣਾ ਉਹਨੂੰ, ਗੋਗੇ ਐ ਨਾ ਕਰ। ਤੇਰੀ ਆਦਤ ਦਾ ਮੈਨੂੰ ਪਤਾ ਹੈ। ਭਾਈ ਮੈਂ ਤੇ ਉਹਦੇ ਤੇ ਮੈਨੂੰ ਘਰ ਦਾ ਨਹੀਂ ਪਤਾ ਕਿੱਥੇ ਕਿਹੜਾ ਘਰ ਕਿੱਥੇ ਰਹਿੰਦਾ ਵਾ। ਉਹਨੇ ਤੇਰਾ ਘਰ ਕਿੱਦਾਂ ਲੱਭ ਲਿਆ? ਅੱਲਾ ਜਾਣੇ ਕਿਸੇ ਨੇ ਰੈਕੀ ਕੀਤੀ ਹੈ ਮੇਰੇ ਘਰ ਦੀ।
ਉਹਨੂੰ ਕਿ ਡਰੈਸ ਦਿੱਤਾ ਵੀ ਇੱਥੇ ਸੌਂਦਾ ਮੈਨੂੰ। ਉਹਨਾਂ ਸਾਈਡਾਂ ਦੇ ਉੱਤੇ ਮੱਛਰਦਾਨੀ ਲਾ ਤਾਂ ਕਿ ਕੋਈ ਹੋਰ ਨਾ ਲੜ ਜਾਵੇ ਤੇਰੇ। ਸਪਰੇਅ ਕੀਤਾ ਕਿਹੜਾ ਬੇਵਕੂਫ, ਮੈਂ ਲੈ ਕੇ ਆਇਆ ਤੇਰੇ ਵਾਸਤੇ ਨਾ ਨਾਲ ਇਹ ਵੇ ਇਹ ਸਪਰੇਅ ਹੁੰਦਾ ਏ, ਮੱਛਰ ਫੇਰ ਨਹੀਂ ਆਉਂਦਾ। ਸਿਰ ਤੇ ਵੀ ਕੀ ਹੋਇਆ? ਸਲੀਮ ਸਾਹਿਬ ਰੂਮ ਸਪਰੇਅ ਹੁੰਦਾ ਵਾ ਇਹ ਤੇ ਮਾਰੀਦਾ ਬੰਦਿਆਂ ਤੇ ਤੁਸੀਂ ਸਾਈਡਾਂ ਤੇ ਮਾਰੋ। ਨਹੀਂ, ਮੇਰਾ ਬਹਿਣਾ ਮਾਲ ਹੋਇਆ ਨਾ ਇੱਥੇ ਤੇਰੇ ਕੋਲ, ਮੈਂ ਤਾਂ ਮਾਰਿਆ ਤੇਰੇ ਥੋੜਾ ਜਿਹਾ। ਇਹ ਵੇ ਹੁਣ ਖੁਸ਼ਬੂ ਆਉਣ ਲੱਗ ਪਈ ਆ। ਲੋਕੀ ਪਤਾ ਲੈਣ ਆਉਂਦੇ, ਉਹਨਾਂ ਦੇ ਦੋਵੇਂ ਹੱਥ ਐ ਵੱਜੇ ਹੁੰਦੇ ਆ, ਕਿਸੇ ਹੱਥ ਅਨਾਰ ਤੇ ਤੁਸੀਂ ਆ ਕੱਲਾ ਸਪਰੇਅ ਗੱਡੀ ਵਾਲਾ ਲੈ ਆਏ। ਨਹੀਂ, ਉਹ ਫਰੂਟ ਵਾਲੇ ਵੀ ਆਉਂਦੇ, ਕੁਛ ਨਗਦ ਵਾਲੇ ਵੀ ਆਉਂਦੇ ਗੋਗਾ ਜੀ। ਮੈਂ ਨਗਦ ਵਾਲਾ, ਵਾਜਬੁਲ ਨਗਦ। ਨਹੀਂ ਤੇ ਡਾਕਟਰ ਸਾਹਿਬ ਨੇ ਕੀ ਕਿਹਾ ਵਾ? ਡਾਕਟਰ ਸਾਹਿਬ ਨੇ ਕਿਹਾ ਰਿਪੋਰਟਾਂ 'ਚ ਵਾਈਟ ਸੈੱਲ ਜਿਹੜੇ ਆ ਨਾ 75 ਰੋ ਨਾ, ਕੋਈ ਨਹੀਂ, ਓਏ ਹੌਸਲਾ ਕਰ, ਜਵਾਨ ਬਣ। ਕਿੰਨਾ ਕੀ 75,000 ਵਾਈਟ ਸੈੱਲ ਰਹਿ ਗਏ। ਤੇ ਬਾਕੀ ਕਿੱਥੇ ਖਰਚ ਲਈ? ਬਾਕੀ ਤੇਰੇ ਤੇ ਮੈਂ 1.5-2 ਲੱਖ ਤੇ ਕੋਲ ਮੈਂ ਤੇਰੇ ਕੋਲ ਛੱਡ ਕੇ ਗਿਆ ਤੇ 75 ਬਾਕੀ ਕਿੱਥੇ ਹੀ? ਤੂੰ ਫਜ਼ੂਲ ਖਰਚ ਹੋ ਗਿਆ। ਬਾਕੀ ਜੇਬਾਂ ਫੋੜ ਲਓ ਮੇਰੀਆਂ, ਮੇਰੇ ਕੋਲ ਤਾਂ ਨਹੀਂ ਹੋਰ। ਉਹੀ ਕਹਿੰਦਾ ਘਟੇ ਵਾਈਟ ਸੈੱਲ ਕਿਹੜੇ ਘਟ ਗਏ ਯਾਰ? ਇੰਜ ਕਰੀ, ਉਹ ਮੂੰਹ ਬਦਲ ਕਰਾਉਂਦੇ ਆ ਮੈਨੂੰ। ਇੰਜ ਕਰ, ਇੰਜ ਆ ਤੇਰੇ 32 ਵਾਈਟ ਸੈੱਲ ਪੂਰੇ ਆ। ਵਾਈਟ ਦੰਦ ਵਾ ਵਾਈਟ ਤੇ ਸੈੱਲ। ਤੇਰੇ ਚ ਵਾਈਟ ਚੀਜ਼ ਇਹ ਹੀ ਆ, ਇਹਨੂੰ ਹੀ ਮੈਂ ਕਹਿਣਾ, ਹੋਰ ਤਾਂ ਤੇਰੇ ਚ ਵਾਈਟ ਚੀਜ਼ ਹੈ ਹੀ ਕੋਈ। ਉਹ ਭਾਈ ਅੰਦਰੋਂ ਰਿਪੋਰਟਾਂ 'ਚ ਆਉਂਦੀ ਆ ਕੋਈ ਵਾਈਟ ਸੈੱਲ ਕੱਢ ਕੇ। ਤੇ ਦਮ ਕਰਾਇਆ ਹੀ ਡੈਂਗੀ ਦਾ ਕਿਤੇ? ਹਾਂਜੀ ਦਮ ਵੀ ਬੜੇ ਕਰਾਏ ਆ, ਲੋਕਾਂ ਨੂੰ ਵੀ ਛੱਡਿਆ ਵਾ। ਮੇਰੇ ਸਾਰੇ ਭਰਾ ਲੱਭਦੇ ਫਿਰਦੇ ਆ, ਕਿੰਨੇ ਕੁਛ ਕੀਤਾ ਵਾ। ਸਲਾਮ ਅਲੈਕਮ। ਲਓ ਜਨਾਬ, ਅਮਾਨਤ ਅਲੀ ਸਾਹਿਬ ਵੀ ਆ ਗਏ ਨੇ। ਸਭ ਕੀ ਹਾਲ? ਠੀਕ ਹੋ? ਲਾ ਦੱਸੋ। ਇਹ ਹੌਲੀ ਹੌਲੀ ਹੁਣ ਜਿਹਨੂੰ ਪਤਾ ਲੱਗ ਰਿਹਾ ਨਾ ਉਹ ਆ ਰਿਹਾ। ਗੋਗਾ ਜੀ ਠੀਕ ਹੋ? ਤਬੀਅਤ ਠੀਕ ਹੈ? ਬਸ ਭਾਈ ਉਹ ਅੱਗੇ ਨਾ ਫਰਕ ਆ, ਬਾਕੀ ਹਾਂ ਐਸੇ ਗੱਲ ਦਾ ਦੁੱਖ ਹੈ ਹੈਂ? ਕਿ ਪਹਿਲੇ ਨਾਲੋਂ ਫਰਕ ਹੈ। ਤੇ ਮੈਂ ਤੇ ਕਿਹਾ ਉਹ ਆਪਣੇ ਹਕੀਮ ਸਾਹਿਬ ਜਿਹੜੇ ਨੇ, ਕੀ ਨਾਮ ਉਹਨਾਂ ਦਾ? ਹਕੀਮ ਰਜ਼ਾ ਸਾਹਿਬ। ਹਕੀਮ ਰਜ਼ਾ ਸਾਹਿਬ ਕੋ ਜਾਓ ਤੁਸੀਂ। ਮੈਂ ਉੱਠਣ ਜੋਗਾ ਹੋਊਂਗਾ ਤੇ ਜਾਊਂਗਾ, ਉਹ ਨਹੀਂ ਆ ਸਕਦੇ ਇੱਥੇ। ਤੇ ਤੈਨੂੰ ਲੱਤ ਨੂੰ ਰੱਸੀ ਪਾ ਕੇ ਲੈ ਜਾਈਏ ਘੜੀਸ ਕੇ, ਹੌਲੀ ਹੌਲੀ ਹੋ ਹੀ ਜਾਣਾ। ਹੁਣ ਬੁਖਾਰ ਤੇ ਨਹੀਂ ਚੜ ਰਿਹਾ? ਨਹੀਂ ਬੁਖਾਰ ਨਹੀਂ ਚੜ ਰਿਹਾ। ਹਾਂ, ਬਸ ਜੋ ਕੁਛ ਖਾਣਾ ਨਾ ਇੰਜ ਲੱਗਦਾ ਵਾ ਮੇਦੇ 'ਚ ਜਾਂਦਾ। ਉਹ ਮਰੇ ਮੇਦੇ 'ਚ ਜਾਂਦਾ ਸਾਰਾ ਕੁਝ। ਹੋਰ ਤੇਰੇ ਸਹੁਰੇ ਨਾਲ ਜਾਵੇ ਜੋ ਤੂੰ ਖਾਣਾ, ਉਹ ਮੇਦੇ 'ਚ ਹੀ ਜਾਣਾ। ਦੱਸ ਯਾਰ, ਇਹਦਾ ਕੋਈ ਦੱਸੋ, ਕੋਈ ਟੋਟਕਾ। ਅਮਾਨੁੱਲਾ ਸਾਹਿਬ ਸਾਨੂੰ ਬੜੀ ਆਲਾ ਗੱਲ ਦੱਸਦੇ ਹੁੰਦੇ ਸੀ, ਬਿਮਾਰ ਹੋ ਜਾ ਤੇ ਇਹ ਕਰੋ ਤੇ ਇਹ ਕਰੋ। ਤੁਸੀਂ ਭਾਜੀ ਇਹ ਪੱਖਾ ਲੱਗਾ ਨਹੀਂ? ਇਹਦੇ ਤੀਸਰੇ ਪਰ ਨਾਲ ਨਾ ਆਪਣੇ ਲੱਤ ਨਾਲ ਰੱਸੀ ਬੰਨ ਕੇ ਤੇ ਇਹਨੂੰ ਹਲਕਾ ਹਲਕਾ ਘਮਾਉਣਾ। ਚਲਾ ਦੋ। ਇਹ ਜਿੱਦਾਂ ਇਹ ਚੱਕਰ ਆਉਣਗੇ ਤੇਰੇ ਵਾਈਟ ਸੈੱਲ ਵਧਣਗੇ। ਭਾਈ ਉਹਦਾ ਡਿਮਰ ਖਰਾਬ ਆ, ਹੌਲੀ ਨਹੀਂ ਘੁੰਮਦਾ ਉਹਨੇ। ਇਸ ਵਿੱਚ ਬਹੁਤ ਜਲਦੀ ਆ ਜਾਣੇ ਤੇਰੇ। ਪਹਿਲੇ ਫਿਰ ਡਿਮਰ ਪਵਾ ਲਈਏ। ਪਹਿਲੇ ਮੈਂ ਪੱਖਾ ਲਾ ਕੇ ਦੇ ਠੀਕ ਕਰਾ ਲਿਆ ਮੈਂ। ਹਾਂ ਭਰਾ ਉਹ ਤੁਹਾਡੀ ਮਿਹਰਬਾਨੀ ਆ, ਕੋਈ ਐਸਾ ਦੱਸੋ ਜਿਹੜਾ ਡੈਂਗੀ ਜੜੋਂ ਖਤਮ ਹੋ ਜਾਏ। ਤੇ ਯਾਰ ਤੈਨੂੰ ਡੇਂਗੀ ਲੜਿਆ ਕਿੱਥੋਂ? ਗੋਗੇ ਹੋਇਆ ਕੀ ਯਾਰ? ਇਹ ਜਗ੍ਹਾ ਨਹੀਂ ਦੱਸਣ ਦਿਆ, ਪਤਾ ਨਹੀਂ ਕੀ ਡੈਂਗੀ ਦਾ ਕਾਣਾ ਹੈ। ਡੈਂਗੀ ਨੇ ਕਿਹੜਾ ਮੈਨੂੰ ਪਹਿਲਾਂ ਲੋਕੇਸ਼ਨ ਭੇਜੀ ਸੀ, ਜਾਂ ਮੈਂ ਤੈਨੂੰ ਲੜਨਾ ਫਲਾਣੀ ਜਗ੍ਹਾ ਪਹੁੰਚ। ਮੈਨੂੰ ਤਾਂ ਇਹ ਨਹੀਂ, ਮੈਂ ਤਾਂ ਨਾ ਕਦੀ ਕੁਝ ਉਹ ਨਹੀਂ, ਕਿਹਾ, ਔਰ ਤੂੰ ਨਾ ਕਰੀ ਡੇਂਗੀ ਕੁਛ ਕਿਹਾ ਨਹੀਂ। ਇਹ ਕੋਈ ਐਸੀ ਗੱਲ ਨਹੀਂ। ਨਾ ਉਹਦਾ ਨਾ ਕੋਈ ਘਾਟਾ ਨਾ ਵਾਧਾ, ਨਾ ਕਦੀ ਇਹਨੂੰ ਕਿਹਾ ਨਾ। ਅਸੀਂ ਆਪਣੇ ਘਰ ਰਹਿਣ ਦੇ ਲੂਣੀ ਮਿੱਸੀ ਖਾ ਰਹੇ ਸੀ, ਡੈਂਗੀ ਨੂੰ ਕੀ ਕਹਿਣਾ। ਹਾਏ ਹੋਏ ਡੇਂਗੀ ਵੀ ਵਿਚਾਰਾ ਬਾਹਰ। ਜ਼ਿਆਦਤੀ ਕਰ ਗਿਆ ਯਾਰ ਡੈਂਗੀ। ਸਲੀਮ ਸਾਹਿਬ ਡੇਂਗੀ ਵੀ ਮੈਨੂੰ ਮਿਲਿਆ, ਫੇਰ ਉਹ ਵੀ ਰੋਣ ਡਿਆ ਸੀ। ਕਹਿੰਦਾ ਜੀ ਜਿਉਂਦਾ ਮੈਂ ਉਹਨੂੰ ਕੱਟਿਆ। ਹਾਂ। ਮੇਰੀਆਂ ਵੀ ਉਲਟੀਆਂ ਨਹੀਂ ਰੁਕਣ ਡੀਆਂ। ਉਲਟੀ ਆਉਂਦੀ ਤੁਹਾਨੂੰ? ਨਹੀਂ, ਇਹਦੇ ਹਿੱਸੇ ਦੀਆਂ ਤੇ ਉਹਨੂੰ ਆਉਂਦੀਆਂ। ਉਲਟੀ ਦਿਲ ਘਬਰਾਉਂਦਾ ਦਿਲ। ਮੇਰਾ ਦਿਲ ਕਰਦਾ ਇੱਕਦਮ ਹਾਏ ਯਾਰ, ਹਾਏ ਵੀ ਜਿਵੇਂ ਮੈਂ ਅਨਾਰ ਖਾਵਾਂ। ਹਾਂ ਮੰਗਦੀ। ਇਹ ਨਾਲ ਤਾਂ ਪਏ ਆ, ਦੇਖ ਲਓ ਆਹ ਕਿੰਨੇ ਦਾਣੇ ਰਹਿ ਗਏ ਆ। दाने दाने पे लिखा है गोगे का नाम। चमचा मूंह च नहीं पाना, उत्तों सुटने हैं। फर्क पैंदा ਇਹਦੇ ਨਾਲ ਕੋਈ? ਖਾਣਾ ਹੋਵੇ ਨਾ ਸਲੀਮ ਸਾਹਿਬ ਤੇ ਡਿਸਪੋਜ਼ੇਬਲ ਚਮਚਾ ਇਸਤੇਮਾਲ ਕਰਿਆ ਕਰੋ। ਅਮਾਨਤ ਭਾਈ ਵੀ ਈਵੈਂਟ ਤੇ ਜਾ ਰਹੇ ਨੇ, ਉਹ ਛੱਡ ਕੇ ਆਏ ਨੇ ਸਾਰਾ ਕੁਝ ਤੁਹਾਡਾ ਪਤਾ ਲੈਣ। ਅਮਾਨਤ ਭਾਈ ਤੁਹਾਡੇ ਵਾਸਤੇ ਨਾ 2 ਅਨਾਰਾਂ ਦੀਆਂ ਪੇਟੀਆਂ, 2 ਜਾਪਾਨੀ ਫਲ ਦੀਆਂ ਤੇ 2 ਸੇਬਾਂ ਦੀਆਂ ਲੈ ਕੇ ਆਏ ਆ। ਉਹ ਲਵਾ ਲਾ ਕਿਸੇ ਨੂੰ ਕਹਿ ਕੇ। ਨਹੀਂ ਕਿਸੇ ਨੂੰ ਕਿਹਨੂੰ ਕਹਿਣਾ, ਮੈਂ ਆਪ ਲਾਉਣਾ ਨੂੰ ਕਿੱਥੇ। ਤੂੰ ਤਾਂ ਕਹਿੰਦਾ ਮੇਰੇ ਕੋਲ ਉੱਠਿਆ ਨਹੀਂ ਜਾਂਦਾ। ਨਹੀਂ ਸੀ ਬਾਹਰ ਨਹੀਂ ਉੱਠ ਸਕਦਾ ਮਾੜਾ ਜਿਹਾ ਮੈਂ। ਤੁਸੀਂ ਕੀ ਲਿਆ? ਇਹਦਾ ਮਤਲਬ ਤੈਨੂੰ ਸਵੇਰੇ ਸਵੇਰੇ ਫਰੂਟ ਵਹਾ ਕੇ ਠਾਇਆ ਕਰੀਏ। ਗੋਗਾ ਜੀ ਫਰੂਟ ਵੇਖੋ ਤੇ ਉੱਠੋ। ਤੁਸੀਂ ਕੀ ਲਿਆਏ ਆ? ਮੈਂ ਨਗਦ
ਮੈਂ ਨਹੀਂ ਦੇ ਕੇ ਜਾਣਾ ਤੈਨੂੰ ਸੇਬ ਸੂਬ। ਜੰਨੇ ਹੋ ਜੇ ਸਾਕ ਸ਼ੋਅ ਨਹੀਂ ਕਰਾਏ। ਪਰਸੋਂ ਵੀ ਹਰੂਗਾ ਤੈਨੂੰ ਕਾਫੀ ਫਰੂਟ ਦੇ ਕੇ ਗਏ ਨੇ, ਤੂੰ ਛੋਟੇ ਭਰਾ ਨੂੰ ਬਾਹਰ ਰੇੜੀ ਲਵਾਤੀ। ਬੜੇ ਦਰਦੇ ਦਿਲ ਵਾਰੂ ਸਾਹਿਬ। ਹਾਂਜੀ ਹਾਂਜੀ ਫਰੂਟ ਜ਼ਿਆਦਾ ਸੀ ਫਿਰ ਮੈਂ ਛੋਟੇ ਭਰਾ ਨੂੰ ਰੇੜੀ ਲਵਾਤੀ। ਮੈਂ ਕਿਹਾ ਜ਼ਾਇਆ ਹੋ ਜਾਣਾ। ਕੁਛ ਨਗਦ ਆ ਹੀ ਗਿਆ ਤੁਹਾਨੂੰ। ਹਾਂ ਬਸ ਲੱਗਾ ਵਾ ਹੌਲੀ ਹੌਲੀ ਵੇਚਣ। ਇਹ ਮਾਨ ਸਾਹਿਬ ਕਿੱਦਾਂ ਠੀਕ ਕੋਈ ਟੋਟਕਾ ਦੱਸੋ ਇਹਨੂੰ। ਕਿਉਂਕਿ ਇਹਦਾ ਪਰਹੇਜ਼ ਹੁੰਦਾ ਹੈ ਡੇਂਗੀ ਦਾ। ਅੱਛਾ ਤੇ ਮੇਰਾ ਵੀ ਇਹ ਕਰਨਾ ਹੈ ਕਿ ਗਿੱਲੀ ਕੰਧ ਹੋਵੇ ਨਾ ਡਿੱਗਣ ਵਾਲੀ, ਗਿੱਲੀ ਉਹਦੇ ਥੱਲੇ ਬਹਿਣਾ ਹੈ। ਹਾਂ ਅੱਛਾ ਨਹੀਂ ਜਿੰਨੀ ਦੇਰ ਖੁਸ਼ਕ ਨਹੀਂ ਨਾ ਹੁੰਦੀ ਤੂੰ ਉੱਠਣਾ ਨਹੀਂਗਾ। ਇਹ ਜਿੱਦਾਂ ਜਿੱਦਾਂ ਖੁਸ਼ਕ ਹੋਏਗੀ ਤੇਰੇ ਵਾਈਟ ਸੈੱਲ ਵਧਣਗੇ। ਬਸ ਤੇ ਜੇ ਤੇਰੇ ਤੇ ਡਿੱਗੀ ਤੇ ਫਰੈਸ਼ ਹੋ ਜਾਏਗਾ। ਹੁਣ ਸਾਡੇ ਤਾਂ ਸਾਰੇ ਘਰ ਗਲੀ ਮਹੱਲੇ 'ਚ ਪੱਕੇ ਆ। ਹੁਣ ਮੈਂ ਗਿੱਲੀ ਕੰਧ ਕਿੱਥੋਂ ਲੱਭਾਂ? ਓਏ ਹੋਏ ਹੋਏ ਹੋਏ, ਕੀ ਧਿਆਨ ਪਵੇ ਮਤਲਬ ਤੂੰ ਵੀ ਜੇਲ੍ਹ 'ਚ ਆ? ਨਹੀਂ ਮੈਂ ਡੇਂਗੀ ਤੋਂ ਮੇਰੀ ਜਾਨ ਛੁਡਾਉਣ। ਡੇਂਗੀ ਦਾ ਕਰ ਰਹੇ ਨੇ ਸਪਰੇ ਸਪਰੂ ਸੁੱਟ ਰਹੇ ਨੇ ਮਹੱਲਿਆਂ 'ਚ ਗਲੀਆਂ 'ਚ। ਇਹਦਾ ਪਾ ਕਰ ਰਿਹਾ। ਤੁਸੀਂ ਕਿਹੜਾ ਤਾਵਨ ਕਹਿੰਦੇ ਹੋ? ਮੇਰੇ ਵੀ ਮੇਰੇ ਯਾਰਾਂ ਨੂੰ ਮੈਂ ਚਾਹਣਾ ਮੇਰੇ ਨਾਲ ਦੂਜਾ ਪੈਸੇ ਵਾਲਾ ਦੇਣਾ ਤੁਹਾਨੂੰ ਕਿੱਥੋਂ ਦਈਏ? ਅੱਛਾ ਗੱਲ ਸੁਣ, ਜਿਹੜੇ ਦੋ ਤੈਨੂੰ ਇਲਾਜ ਦੱਸੇ ਅਗਰ ਔਖਾ ਸਾਹਿਬ ਮੇਰੀ ਤੁਹਾਡੇ ਅੱਗੇ ਅਪੀਲ ਆ। ਮੈਨੂੰ ਵਾਈਟ ਅਨਾਰ ਦੀਆਂ ਪੇਟੀਆਂ ਭੇਜੋ। ਵਾਈਟ ਨਾਲ ਵਾਈਟ ਨਾਲ ਭੇਜ ਦੇਣਗੇ, ਕੋਈ ਮਸਲਾ ਨਹੀਂ। ਉਹ ਸੌਂਦੇ ਨਹੀਂਗੇ, ਬਹੁਤ ਕੰਮ ਕਰ ਰਹੇ ਆ ਵਿਚਾਰੇ। ਪੇਟੀ ਪਪੀਤੇ ਦੀ ਵੀ ਭੇਜੋ। ਲਓ ਜੀ ਮੋਸਨ ਨਕਵੀ ਸਾਹਿਬ ਸੁਣ ਲਓ, ਇੱਕ ਪੇਟੀ ਪਪੀਤੇ ਦੀ ਤੇ 2 ਲਾਲ ਅਨਾਰ ਕੇ ਵਾਈਟ। ਵਾਈਟ ਨਹੀਂ ਵਾਈਟ ਅਨਾਰ। ਉਹ ਯਾਰ ਨਹੀਂ ਇੰਜ ਦੇ ਅੱਲਾ ਮਾਫੀ ਦੇਵੇ ਉਹਨਾਂ ਲਈ ਇਹ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ। ਕੋਈ ਵੱਡਾ ਕੰਮ ਦੱਸ ਵੱਡਾ। ਵੱਡਾ ਵੱਡਾ ਹੁਣ ਮੈਂ ਫਰੂਟ ਮੰਡੀ ਨਾ ਥੋੜਾ ਲਵਾਉਣੀ। ਤੇ ਕੋਈ ਐਕਟਰ ਆਇਆ ਤੇਰਾ ਪਤਾ ਲੈਣ? ਕੋਈ ਐਕਟਰ ਆਰਟਿਸਟ? ਐਕਟਰ ਸਾਰੇ ਫੋਨ ਤੇ ਪਤਾ ਲੈਂਦੇ। ਯਾਰ ਫੋਨ ਚ ਕੀ ਗੱਲ? ਫੋਨ ਚੋਂ ਘਸੁੰਨ ਵੱਜਾ ਤੈਨੂੰ? ਠਹਿਰ ਜਾ। ਫੋਨ ਤੇ ਕਿਹੜਾ ਕੋਈ ਪੈਸੇ ਆਉਂਦੇ? ਨਹੀਂ ਆਉਂਦੇ ਆ। ਉਹ ਤੁਸੀਂ ਆਪਣਾ ਦਿਓ ਨਾ ਆਪਣਾ ਅਕਾਊਂਟ ਨੰਬਰ ਤੇ ਉਹਦੇ ਚ ਸੁੱਟੀ ਜਾਣੇ ਲੋਕਾਂ ਨੇ ਠਾ ਠਾ ਠਾ। ਉਹ ਜਿਹੜਾ ਜਾਇਜ਼ ਕੈਸ਼ ਨਹੀਂ ਹੁੰਦਾ, ਜੋ ਜਾਇਜ਼ ਜਾਇਜ਼ ਹੈਗਾ ਤੈਨੂੰ ਦੇ ਦੇਣਗੇ। ਅੱਗੋਂ ਤੂੰ ਉਹਦੇ ਨਾਲ ਭਾਵੇਂ ਨਜਾਇਜ਼ ਖਰਚੀ ਜਾ। ਏਦਾਂ ਦੇ ਪੈਸੇ ਨਹੀਂ ਲੈਣੇ। ਹਾਂ ਮੈਂ ਮੇਰੇ ਅੱਲਾ ਹੱਡ ਪੈਰ ਕੰਮ ਕਰ ਦੇਵੇ। ਮੈਂ ਆਪ ਕਮਾਵਾਂਗਾ ਜਿੰਨੇ ਮੈਨੂੰ ਪੈਸੇ ਦੇਣੇ। ਘਰ ਆ ਕੇ ਦੇਵੇ। ਘਰ ਆ ਕੇ ਦੇ ਦੇ। ਅੱਛਾ ਤੂੰ ਇੰਜ ਕਰ, ਇਹ ਜਿਹੜਾ ਤੈਨੂੰ 2-3 ਟੋਟਕੇ ਦੱਸੇ ਅਗਰ ਨਹੀਂ ਉੱਠਿਆ ਜਾਂਦਾ ਨਾ, ਬਾਹਰ ਨਿਕਲਣਾ, ਨਾਲੀ ਦੇ ਵਿੱਚ ਪੈਰ ਰੱਖ ਕੇ ਨਾ ਤੇ ਨਾਲੀ 'ਚ ਡੱਕਾ ਲਾਉਣਾ। ਉਹ ਜਦੋਂ ਪਾਣੀ ਪਿੱਛੋਂ ਪ੍ਰੈਸ਼ਰ ਪੈਣਾ ਉਹ ਨਾਲੀ 'ਚੋਂ ਬਾਹਰ ਆਏਗਾ ਨਾ ਤੇ ਤੇਰੇ ਵਾਈਟ ਸੈੱਲ ਵੱਧ ਜਾਣਗੇ। ਦਵਾਸਾ ਦਾ ਡਾਕਟਰ ਹੈ ਜਿਹਨੇ ਤੁਹਾਨੂੰ ਦੱਸਿਆ ਵੀ। ਬਾਕੀ ਗੋਗੇ ਆ ਥੋੜਾ ਜਿਹਾ ਰਹਿ ਗਿਆ ਹੈਗਾ, ਇਹ ਵੀ ਖਾ ਲਾ ਹੁਣ। ਤੇ ਕੁਛ ਮੱਛਰ ਲਈ ਵੀ ਰੱਖ ਲਾ, ਆਪ ਹੀ ਖਾਈ ਜਾਣੇ। ਆਹ ਕੀ ਇਹ ਬਾਹਰ ਸੀ ਥੋੜਾ ਜਿਹਾ। ਲੋ ਜੀ ਗੋਗਾ ਜੀ, ਅੱਲਾਹ ਤਾਲਾ ਤੁਹਾਨੂੰ ਸੇਧ ਹੁਣ ਕੁਛ ਬਿਹਤਰ ਹੈ ਨਾ ਅੱਗੇ ਨਾਲੋਂ। ਭਰਾ ਹੈ ਤੂੰ ਸਾਡਾ ਯਾਰ, ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਦੇਵੇ। ਲੋਕ ਤੈਨੂੰ ਬਹੁਤ ਮੁਹੱਬਤ ਕਰਦੇ, ਬੜਾ ਪਿਆਰ ਕਰਦੇ ਆ। ਆ ਲੋ 5000 ਰੁਪਈਆ। ਇਹਦੇ ਨਾਲ 4000 ਤੇ 900 ਰੁਪਈਆ ਮੈਨੂੰ ਬਾਕੀ ਦੇ ਦੇ। ਤੁਸੀਂ ਕਿਹੜਾ ਬਾਜੀ ਵਾਲੇ ਦਾ ਪਤਾ ਲੈਣ ਆਏ ਹੋ ਜਿਹੜਾ ਮੇਰੇ ਕੋਈ ਬਕਾਇਆ ਮੰਗੀ ਜਾਂਦੇ? ਉਹ ਨਹੀਂ ਉਹ ਬਕਾਇਆ ਤੁਹਾਨੂੰ ਪਤਾ ਫਿਰ ਪੈਸੇ ਤਾਂ ਹਰ ਬੰਦੇ ਨੂੰ ਚਾਹੀਦੇ ਹੁੰਦੇ ਆ। 100 ਰੁਪਇਆ ਤੂੰ ਰੱਖ ਲੈ ਤੇ ਬਾਕੀ ਮੈਨੂੰ ਦੇ ਦੇ। ਜੇ ਨਹੀਂ ਹੈਗੇ ਤੇ ਮੈਂ ਤੈਨੂੰ ਬਾਹਰੋਂ ਤੜਾ ਕੇ ਤੇ ਦੇ ਜਾਣਾ ਹੁਣੇ। ਤੁਸੀਂ ਵੀ ਨਾ ਫਿਰ ਵਜ਼ੀਰ ਆਲਾ ਪੰਜਾਬ ਮੋਹਸਿਨ ਨਕਵੀ ਸਾਹਿਬ ਕੋ ਮਦਦ ਲਓ। ਗੋਕੇ ਨੂੰ ਵਿਚਾਰਾ 100 ਰੁਪਇਆ ਦੇ ਕੇ ਜਾਂਦਾ ਹੈ। ਕਹਿੰਦਾ ਤੁਸੀਂ ਮਦਦ ਲੈ ਲਓ ਅੱਗੋਂ ਕਿਸੇ ਕੋਲ। ਚੰਗਾ ਡੇਂਗੀ ਹੋਇਆ, ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਦੋਂ ਲੜ ਗਿਆ, ਕਿੱਥੇ ਲੜ ਗਿਆ। ਮੈਨੂੰ ਦੱਸਦਾ ਤਾਂ ਸੀ, ਲੋਕੇਸ਼ਨ ਹੀ ਕਰ ਦਿੰਦਾ ਕਹਿੰਦਾ ਮੈਨੂੰ। ਮੈਂ ਤਾਂ ਕਹਿੰਦਾ ਕਿਸੇ ਦੇ ਕੁਛ ਵਿਗਾੜੇ ਵੀ ਨਹੀਂ, ਮੈਨੂੰ ਪਤਾ ਨਹੀਂ ਕਿਉਂ ਲੜ ਪਿਆ। ਤੇ ਵਾਕਈ ਵੀ ਡੇਂਗੀ ਨੂੰ ਨਹੀਂ ਲੜਨਾ ਚਾਹੀਦਾ ਹੈ ਗੋਗੇ ਸਾਹਿਬ ਨਾਲ, ਕਿਉਂਕਿ ਗੋਗਾ ਸਾਹਿਬ ਕਿਸੇ ਦਾ ਮਾੜਾ ਨਹੀਂ ਕਰਦੇ। ਤੇ ਬਹੁਤ ਵਧੀਆ ਐਕਟਿੰਗ ਕੀਤੀ ਹੈ, ਬਹੁਤ ਵਧੀਆ ਵੀਡੀਓ ਸੀ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਇੱਥੇ ਤੱਕ ਵੀਡੀਓ ਦੇਖਣ ਵਾਸਤੇ। ਅੱਜ ਲਈ ਨਾ ਜੀ, ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।